जी कुछ पता लगा? ना कुछ नहीं पता लगा ते फोन टैग नहीं कराया? ना हुण चले आ जो एडी छेती कित्थों हो जाऊगा जाना उन्होंने ठीक है, हाँ जी जो पता लगेगा मैनू दस दियो प्लीज। ठीक है जो पता लगेगा दूंगा मेरी गल सुनो हाँ जी। ਤੇ ਜਿੱਦਾਂ ਮਾਰਾ ਤੁਹਾਡੇ ਘਰ ਕਿਸੇ ਨੂੰ ਪਤਾ ਤੇ ਨਹੀਂ ਉਹ ਆਇਆ ਸੀ नहीं ਕਿਸੇ ਨੂੰ ਨਹੀਂ ਪਤਾ नहीं। ਅੱਛਾ क्यों? ਨਹੀਂ ਮਤਲਬ ਮੈਂ ਸੋਚਦਾ ਸੀ ਘਰ ਘੁਰ ਨਾ ਪਤਾ ਹੋਵੇ ਕਿਸੇ ਨੂੰ ਤੁਹਾਡੇ ਘਰ ਜਾ ਕੇ ਰੋਲਾ ਰਾਲਾ ਪਿਆ ਹੋਵੇ ਕਿ ਮੁੰਡਾ ਆਇਆ ਕੋਈ ਰਾਤ ਕੁਛ ਵੀ ਇਦਾਂ ਦਾ ਜਾਣੇ ਗਏ ਕਿਤੇ ਫੜਿਆ ਹੋਵੇ नहीं नहीं। ਠੀਕ ਹੈ हाँ जी ਚਲੋ ਠੀਕ ठीक है, प्लीज तुसी मैनू दस दियो प्लीज। ਠੀਕ ਹੈ ਠੀਕ ਉਹਦਾ ਫੋਨ ਨਹੀਂ ਲੱਗਦਾ ਕੀ ਗੱਲ? ਕਿਹਦਾ ਹਰਚਰਨ ਦਾ। ਫੋਨ ਲੱਗਦਾ ਵਾ ਪਲ ਜਾਂਦੀ ਪੂਰੀ ਠੀਕ ਆ। ਠੀਕ ਹੈਲੋ ਕੁਛ ਪਤਾ ਲੱਗਾ? ਨਾ ਕੁਛ ਨਹੀਂ ਪਤਾ ਲੱਗਾ ਯਾਰ ਸਭ ਦਾ ਹੀ ਬੁਰਾ ਹਾਲ ਆ ਤੇ ਕੀ ਉਹਦਾ ਨਾ ਤੇ ਫੋਨ ਟੈਗ ਨਹੀਂ ਕਰਾਇਆ? ਹੈ ਫੋਨ ਨਹੀਂ ਟੈਗ ਕਰਾਇਆ? ਪੀਲੀਭੀਤ ਨਹੀਂ ਗਏ? ਪਤਾ ਨਹੀਂ ਯਾਰ ਬਾਅਦ 'ਚ ਹੁਣ ਕੋਈ ਫੋਨ ਹੀ ਨਹੀਂ ਚੁੱਕਣ ਦਿਆ ਨਾ ਭਾਈਆ ਚੁੱਕਣ ਦਿਆ ਵਾ ਨਾ ਨਿੰਮਾ ਚੁੱਕਣ ਦਿਆ ਵਾ ਕੋਈ ਫੋਨ ਚੁੱਕਣ ਨਹੀਂ ਦਿਆ ਦੀਦੀ ਹੋਣੀ ਰੋਈ ਜਾਂਦੇ ਆ ਠੀਕ ਆ, ਇੱਕ ਮਿੰਟ ਹਾਂਜੀ ਹਾਂਜੀ ਹੈਲੋ ਜੀ ਪਤਾ ਲਗਾਵਾ। ਹਾਂ ਮੈਨੂੰ ਜਿੱਦਾਂ ਤੱਕ ਲੱਗਦਾ ਹੈ ਇਹਦੀ ਪੈੜੀ ਵਿੱਚ ਹੀ ਹੋਰ ਕਿਤੇ। ਚਲੋ ਹੁਣ ਲੋਕੇਸ਼ਨ ਟਰੈਕ ਕਰਾਉਣ ਲੱਗੇ ਪਤਾ ਲੱਗ ਜਾਊਗਾ ਚੈੱਕ ਕਰੋਗੇ ਤਾਂ ਪਲੀਜ਼ ਮੈਨੂੰ ਪਤਾ ਹੈ ਉਹ ਜਾਂ ਤੇ ਪੈੜੀ ਦੇ ਵਿੱਚ ਹੀ ਹੋਗਾ ਕਿਤੇ। ਚਲੋ ਠੀਕ ਹੈ ਹਾਂਜੀ ਹੈਲੋ ਹਾਂਜੀ ਵੀਰ ਜੀ, ਫੋਨ ਟੈਗ ਨਹੀਂ ਕੀਤਾ? ਹੈ ਨਹੀਂ ਉਹ ਚੱਲੇ ਆ ਟਰੈਕ ਕਰਾਉਣ ਪਲੀਜ਼ ਚੱਲ ਜਾਓ ਯਾਰ, ਪਲੀਜ਼ ਟੈਗ ਕਰਾ ਲਓ ਫੋਨ। ਉਹ ਚੱਲੇ ਆ ਹੁਣ ਪੀਲੀ ਪੀ ਚੱਲੇ ਆ ਤੇ ਪਤਾ ਕਰਨਗੇ ਜਾ ਕੇ ਤੇ ਉਹ ਨਿੰਮਾ ਦਾ ਮੈਂ ਹੁਣ ਫੇਰ ਦੇਖ ਕੇ ਗਿਆ ਸਾਨੂੰ ਕੁਛ ਨਹੀਂ ਦਿਖਿਆ ਉੱਥੇ ਪੈਲੀ ਪੂਰੀ ਚ ਕੋਈ ਨਹੀਂ ਹੈਗਾ ਯਾਰ ਪੈੜੀ ਦੇ ਵਿੱਚ ਜਾਓਗੇ ਤਾਂ ਪਤਾ ਲੱਗੂਗਾ। ਏਦਾਂ ਦੀ ਕੋ ਵਿੱਚ ਪਤਾ ਲੱਗਦਾ ਕਿ ਕੋਈ ਹੈਗਾ ਕਿ ਨਹੀਂ ਹੈਗਾ। ਹੁਣ ਉਹ ਆਂਦਾ ਕਿ ਹੈ ਨਹੀਂ ਆਂਦਾ ਉਹ ਵੀ ਦੇਖ ਕੇ ਗਏ ਆ ਤੁਸੀਂ ਵੀ ਕਿਹਾ ਸੀ ਸਵੇਰੇ ਭਰਾ ਨੂੰ ਘੱਲਿਆ ਸੀ ਹਾਂਜੀ ਮੈਂ ਭਰਾ ਨੂੰ ਨਿਕਲੀ, ਭਰਾ ਦੇ ਸਕੂਲ ਗਈ, ਮੈਂ ਖੁਦ ਗਈ। ਅੱਛਾ ਚਲੋ ਠੀਕ ਹੈ ਜੀ, ਫੋਨ ਟੈਗ ਹੋ ਜਾ ਮੈਨੂੰ ਪਲੀਜ਼ ਮੈਸੇਜ ਕਰਕੇ ਦੱਸ ਦੇ। ਚਲੋ ਠੀਕ ਹੈ ਹੈਲੋ ਹਾਂਜੀ ਵੀਰ ਜੀ, ਕੁਝ ਵੀ ਪਤਾ ਨਹੀਂ ਲੱਗਾ। ਹੈ ਕੁਝ ਵੀ ਪਤਾ ਨਹੀਂ ਲੱਗਾ। ਨਾ ਨਾ ਕੁਛ ਨਹੀਂ ਪਤਾ ਲੱਗਾ ਤੇ ਭਾਜੀ ਨਾਲ ਹੁਣੇ ਮੇਰੀ ਗੱਲ ਹੋਈ ਆ ਉਹ ਕਹਿੰਦਾ ਆ ਕਿ ਨਹੀਂ ਕੁਛ ਨਹੀਂ ਪਤਾ ਲੱਗਾ ਤੇ ਤੇ ਪੀਲੀਭੀਤ ਨਹੀਂ ਗਏ? ਨਹੀਂ ਅਜੇ ਚੱਲੇ ਆ ਹੁਣ ਘਰੇ ਗਿਆ ਸੀ ਘਰੋਂ ਚੱਲੇ ਆ ਪਲੀਜ਼ ਜੀ ਕੋ ਪਤਾ ਲੱਗੂਗਾ ਮੈਨੂੰ ਜ਼ਰੂਰ ਦੱਸ ਦਿਓ। ਠੀਕ ਠੀਕ ਤੁਹਾਨੂੰ ਦੱਸ ਦੂੰਗਾ ਜਦੋਂ ਪਤਾ ਲੱਗਾ ਮਾਰ ਕੇ ਫਿਰ ਸੁੱਟਿਆ। ਸਾਡੇ ਇੱਧਰ ਵੀ ਇਸ ਤਰ੍ਹਾਂ ਹੀ ਵੀਰ ਹੋਇਆ ਆ, ਸਾਡੇ ਇੱਧਰ ਵੀ ਇਸ ਤਰ੍ਹਾਂ ਹੀ ਹੋਇਆ ਆ। ਕਰੰਟ ਲਾ ਕੇ ਨਾ ਮਾਰ ਕੇ ਫਿਰ ਗੰਨੇ ਸੁੱਟਿਆ ਨਾ ਅੱਛਾ ਗੰਨੇ ਤੇ ਸੁੱਟਿਆ ਤੇ ਜਿਹੜਾ ਉਹ ਜਿਹੜੇ ਜਿਨ੍ਹਾਂ ਦੀ ਕੁੜੀ ਆ ਉਹ ਵੀ ਪੰਜਾਬੀ ਹੈ ਉਹ ਵੀ ਪੰਜਾਬੀ ਹੈ ਤੇ ਗਲਤ ਹੈ, ਬਹੁਤ ਮਾੜਾ ਕੀਤਾ। ਕੱਲਾ ਕੱਲਾ ਚਲੋ ਮਾਰਦੇ ਦੋਵਾਂ ਨੂੰ ਜਾਂ ਤੇ ਦੋਵਾਂ ਨੂੰ ਮਾਰਦੇ ਜਾਂ ਤਾਂ ਦੋਵਾਂ ਨੂੰ ਮਾਰਦੇ, ਸਹੀ ਗੱਲ ਹੈ ਬਿਲਕੁਲ ਹੁਣ ਤੁਸੀਂ ਅਗਲੇ ਦਾ ਘਰ ਬਰਬਾਦ ਕਰਤਾ ਆਪਦਾ ਤੁਸੀਂ ਜਿਹੜਾ ਉਹ ਬਿਲਕੁਲ। ਜੇ ਮੁੰਡੇ ਨੂੰ ਫਿਰ ਮਾਰਿਆ ਤਾਂ ਫਿਰ ਕੁੜੀ ਨੂੰ ਕਾਹਤੋਂ ਛੱਡਤਾ? ਸਭ ਤੋਂ ਪਹਿਲਾਂ ਤੇ ਦੇਖੋ ਇੱਕ ਚੀਜ਼ ਹੈ ਨਾ ਜੇ ਕਹੀਏ ਨਾ ਆਪਾਂ ਕਿ ਬੰਦੇ ਦੀ ਗਲਤੀ ਨਹੀਂ ਹੁੰਦੀ ਨਾ ਉਹਨੇ ਬੁਲਾਇਆ ਕੁੜੀ ਨੇ, ਗਲਤੀ ਹੁੰਦੀ ਆ ਹਾਂਜੀ ਬਿਲਕੁਲ ਬਿਲਕੁਲ ਇਹ ਤੇ ਗੱਲ ਹੈਗੀ ਆ। ਤੇ ਜੇ ਮਾਰਦੇ ਫਿਰ ਦੋਵਾਂ ਨੂੰ ਮਾਰਦੇ ਤੇ ਹੁਣ ਚਾਹੀਦਾ ਸੀ ਮਾਰਨਾ ਤੇ ਪਹਿਲਾਂ ਕੁੜੀ ਮਾਰਦੇ ਬਿਲਕੁਲ ਜੀ, ਫਿਰ ਉਦੋਂ ਬਾਅਦ ਜੋ ਮਰਜ਼ੀ ਕਰਦੇ ਠੀਕ ਹੈ। ਉਹਨੂੰ ਵਿਚਾਰੇ ਨੂੰ ਮਤਲਬ ਜਿਹੜਾ ਚਲੋ ਮਾਰਿਆ ਤੇ ਮਾਰ ਕੇ ਫਿਰ ਉਹਨੂੰ ਪਹਿਲਾਂ ਬਿਜਲੀ ਲਾਈ ਆ, ਨਿਸ਼ਾਨ ਕੁੱਟ ਡੰਡੇ ਡੁੰਡੇ ਜਾਂ ਹੋਰ ਕਿਸੇ ਚੀਜ਼ ਦੇ ਤੇ ਨਿਸ਼ਾਨ ਹੈ ਨਹੀਂ ਆ, ਸਿਰਫ ਬਿਜਲੀ ਪੋਸਟਮਾਰਟਮ ਦੇ ਵਿੱਚ ਤੇ ਸਿਰਫ ਬਿਜਲੀ ਦਾ ਉਹ ਆਇਆ ਕਿ ਹਾਂ ਕਿ ਕਰੰਟ ਲਾ ਕੇ ਫਿਰ ਮਾਰਿਆ ਕਰੰਟ ਲਾ ਗਿਆ ਜੀ। ਹਾਂ ਕਰੰਟ ਲਾ ਕੇ ਮਾਰਿਆ, ਮੈਂ ਪੜਿਆ ਹੁਣੀ, ਮੈਂ ਪੜਿਆ ਆ ਤੇ ਕਰੰਟ ਲਾ ਕੇ ਤੇ ਮਾਰ ਕੇ ਫਿਰ ਉਹਨੂੰ ਜਿਹੜਾ ਆ ਮਤਲਬ ਉੱਥੇ ਸੁੱਟਿਆ ਆ ਗੰਨੇ ਦੇ ਵਿੱਚ। ਇਹਦੇ ਚ ਸਾਰੇ ਬੰਦੇ ਜਿੰਨੇ ਵੀ ਹੈਗੇ ਨਾ ਇੱਥੇ ਹਾਂਜੀ ਜ਼ਿਆਦਾਤਰ ਲੋਕੀ ਲਾਂਤਾਂ ਹੀ ਪਾਉਂਦੇ ਆ। ਵਾਹ ਇਹ ਤੇ ਗੱਲ ਹੈਗੀ ਵੀਰ ਜੀ। ਹੁਣ ਭਾਜੀ ਅਸਲ ਦੇ ਵਿੱਚ ਤੁਹਾਨੂੰ ਦੱਸੀਏ ਜਦੋਂ ਦੇ ਆ ਵੱਡੇ ਫੋਨ ਸ਼ੁਰੂ ਹੋ ਗਏ ਨਾ ਬਹੁਤ ਇਹਨਾਂ ਤੇ ਗੰਦ ਪਾਤਾ ਮੇਰੇ ਵੀਰ, ਸਹੀ ਗੱਲ ਹੈ ਬਿਲਕੁਲ। 90% ਲੋਕਾਂ ਦੇ ਘਰ ਬਰਬਾਦ ਕਰਤੇ ਨੇ। ਹਾਂਜੀ 90% ਕਰਤਾ, ਬਿਲਕੁਲ ਸਹੀ ਗੱਲ ਹੈ ਭਾਜੀ ਤੁਹਾਡੀ, ਬਿਲਕੁਲ। ਬੱਚੇ ਫੋਨ ਤੇ ਇਸ ਕਰਕੇ ਕੱਢੇ ਸੀ ਗਵਰਨਮੈਂਟ ਨੇ
ਇਹ ਬੱਚੇ ਜਿਹੜੇ ਆ ਨਾ ਪੜ੍ਹਦੇ ਆ ਨਾ ਤੇ ਪੜ੍ਹਨ ਦੇ ਵਿੱਚ ਆਪਾਂ ਘੱਲਦੇ ਪਏ ਆ ਪੜ੍ਹਨ ਵਾਸਤੇ, ਠੀਕ ਆ, ਤੇ ਪਰ ਉਹ ਬਾਹਰ ਕੀ ਕਰਦੇ ਆ ਇਹ ਆਪਾਂ ਨੂੰ ਨਹੀਂ ਪਤਾ। ਮਾਂ ਪਿਓ ਨੂੰ ਸਿਰਫ ਇੰਨਾ ਪਤਾ ਹੁੰਦਾ ਕਿ ਹਾਂ ਬਈ ਸਾਡਾ ਬੱਚਾ ਪੜ੍ਹਨ ਵਾਸਤੇ ਗਿਆ ਆ, ਰਾਤ ਨੂੰ ਕੀ ਕਰਨ ਡਿਆ ਜਾਂ ਕਿਸ ਤਰ੍ਹਾਂ ਜਾਂ ਕੀ ਗੱਲ ਆ। ਇਹ ਸਭ ਜਿਹੜੀਆਂ ਗੱਲਾਂ ਨੇ ਫੋਨ ਤੇ ਹੀ, ਸਭ ਫੋਨ ਨੇ 90% ਤੁਹਾਡੀ ਗੱਲ ਸਹੀ ਆ ਬਿਲਕੁਲ ਕਿ ਇਹਨਾਂ ਨੇ ਫੋਨ ਜਿਹੜੇ ਆ ਨਾ ਇਹ ਖਰਾਬ ਕਰਤਾ। ਇਹਨਾਂ ਨੇ ਸਾਰਾ ਕਲਚਰ ਜਿਹੜਾ ਮਾਂ ਪਿਓ ਜਿਹੜਾ ਨਾ ਅਨਪੜ੍ਹ ਆ। ਹਾਂਜੀ, ਉਹਨਾਂ ਨੂੰ ਜਦੋਂ ਬੱਚੇ ਕਹਿੰਦੇ ਨਾ ਸਾਨੂੰ ਤੇ ਪੜ੍ਹਾਈ ਦਾ ਇੰਨਾ ਕੰਮ ਮਿਲਿਆ ਆਨਲਾਈਨ, ਅਸੀਂ ਤੇ ਆਨਲਾਈਨ ਪੜ੍ਹਨ ਦੇ ਆ। ਹਾਂਜੀ ਹਾਂਜੀ, ਤੇ ਮਾਂ ਬਾਪ ਨੂੰ ਕੀ ਪਤਾ ਕੀ ਕਰਨ ਦੇ ਕੀ ਨਹੀਂ ਕਰਨ ਦੇ। ਇਹ ਤੇ ਗੱਲ ਹੈਗੀ ਵੀਰ ਜੀ, ਤੇ ਉਹਦੇ ਸਹੀ ਗੱਲ ਆ। ਸਭ ਤੋਂ ਵੱਡੀ ਦਿੱਕਤ ਤੇ ਮੋਬਾਈਲ ਦੀ ਆ। ਜਦੋਂ ਨਹੀਂ ਸੀ ਮੋਬਾਈਲ ਉਦੋਂ ਤੁਸੀਂ ਵੇਖਿਆ ਇੰਨੇ ਬਿਲਕੁਲ, ਹਾਂ ਇਹ ਤੇ ਗੱਲ ਹੈ। ਮੈਂ ਨਾ ਤੁਹਾਡਾ ਨੰਬਰ ਕਿੱਥੋਂ ਲਿਆ, ਮੈਂ ਫੋਨ ਚਲਾਇਆ, ਫੋਨ ਦੇ ਵਿੱਚ ਨੈਟ ਚਾਲੂ ਕੀਤਾ, ਨੈਟ ਚਾਲੂ ਕਰਕੇ ਫਿਰ ਮੈਂ ਮਤਲਬ ਜਿਹੜਾ ਗ੍ਰਾਮ ਪ੍ਰਧਾਨ ਜਿਹੜਾ ਮਤਲਬ ਸਾਰੀ ਲਿਸਟ ਕੱਢੀ, ਉੱਥੋਂ ਦੀ ਲਿਸਟ ਕੱਢ ਕੇ ਫਿਰ ਤੁਹਾਡਾ ਨੰਬਰ ਲਿਆ। ਅੱਛਾ ਜੀ, ਹਾਂਜੀ ਤੁਸੀਂ ਪ੍ਰਧਾਨ ਜੀ ਹੋ ਨਾ? ਹਾਂਜੀ ਹਾਂਜੀ ਹਾਂਜੀ। ਤੇ ਵੀਰ ਜੀ ਮੈਂ ਤੁਹਾਡਾ ਨੰਬਰ ਜਿਹੜਾ ਹੈ ਇਹ ਉਹਦੇ ਵਿੱਚ ਲਿਖ ਕੇ ਤੇ ਵੀਰ ਜੀ ਮੈਨੂੰ ਨੰਬਰ ਜ਼ਰੂਰ ਚਾਹੀਦਾ ਆ, ਠੀਕ ਹੈ ਭਾਜੀ? ਸਾਡੇ ਬਿਜਨੌਰ ਇੱਥੇ ਜਾਣਦੇ ਨੇ ਦਵਿੰਦਰ ਸਿੰਘ ਖਾਲਸਾ ਨੂੰ। ਇਹ ਬਿਜਨੌਰ ਕਿਹੜੀ ਜਗ੍ਹਾ ਤੇ ਦੱਸੋ? ਇਹ ਤੇ ਹਾਪੜ ਤੇ ਲੱਗ ਗਿਆ ਮੇਰਾ ਖਿਆਲ, ਕਿਤੇ ਹੁਣ ਤੇ ਸਪਾ ਚਲੇ ਗਿਆ, ਪਹਿਲਾਂ ਕਾਲੀਆਂ ਸੀਗਾ। ਅੱਛਾ ਸਪਾ ਹੁਣ ਤੇ ਹਾਪੜ ਜਿਹੜਾ ਹੈ ਨਾ ਸਾਡੇ ਤੋਂ, ਕਿਉਂਕਿ ਜਦੋਂ ਫਿਰ ਆਪਾਂ ਬਿਜਨੌਰ ਜਾਂਦੇ ਆ, ਬਿਜਨੌਰ ਤੋਂ ਵਿੱਚ ਆਉਂਦਾ ਵੀਰ ਜੀ ਮੇਰਠ, ਤੇ ਮੇਰਠ ਤੋਂ ਅਗਲੇ ਪਾਸੇ ਜਾ ਕੇ ਫਿਰ ਹਾਪੜ ਪੈਂਦਾ ਹੈ ਸਾਈਡ ਤੇ। ਦਵਿੰਦਰ ਸਿੰਘ ਖਾਲਸਾ ਕਾਫੀ ਮਸ਼ਹੂਰ ਆ ਬੰਦਾ। ਦਵਿੰਦਰ ਸਿੰਘ ਖਾਲਸਾ, ਅੱਛਾ ਜੀ। ਅੱਛਾ ਵੀਰ ਜੀ ਇੱਕ ਇਹ ਜਿਹੜਾ ਪਿੰਡ ਆ ਇਹ ਤੁਹਾਡੇ ਤੋਂ ਕਿੰਨੀ ਕੁ ਦੂਰ ਆ? ਇਹ ਸਾਡੇ ਤੋਂ ਹੈਗਾ ਜੀ 15-16 ਕਿਲੋਮੀਟਰ ਦੂਰ। ਅੱਛਾ 15-16 ਕਿਲੋਮੀਟਰ ਦੂਰ ਆ ਤੁਹਾਡੇ ਤੋਂ, ਮਤਲਬ ਪਿੰਡ ਦੇ ਇਹ ਪਿੰਡ 'ਚ ਰਹਿੰਦੇ ਆ ਕਿ ਡੇਰੇ ਸੀਗੇ? ਡੇਰੇ ਹੀ ਆ, ਉੱਥੇ ਪਿੰਡ ਨਹੀਂ ਹੈਗਾ। ਅੱਛਾ ਡੇਰੇ ਹੀ ਆ, ਆਪਣੇ ਸਰਦਾਰਾਂ ਦੇ ਜ਼ਿਆਦਾਤਰ ਡੇਰੇ ਆ ਪਿੰਡ। ਹਾਂਜੀ ਹਾਂਜੀ, ਸਰਦਾਰਾਂ ਦੇ ਜ਼ਿਆਦਾਤਰ ਤੇ ਵੈਸੇ ਡੇਰੇ ਹੀ ਆ, ਇਹ ਤੇ ਗੱਲ ਹੈਗੀ ਆ। ਸਭ ਆਪੋ ਆਪਣੀਆਂ ਜ਼ਮੀਨਾਂ 'ਚ ਬੈਠੇ। ਹਾਂਜੀ ਹਾਂਜੀ। ਤੇ ਇਹ ਮੁੰਡਾ ਫਿਰ ਕੀ ਨੂੰ ਆਖਦਾ ਕਿੰਨੇ ਕੁ ਸਾਲਾਂ ਦਾ ਸੀਗਾ, ਮਤਲਬ ਕਿੰਨੀ ਕੁ ਏਜ ਸੀਗੀ ਇਹਦੀ? ਸਾਡੇ 15-16 ਸਾਲਾਂ ਦਾ ਹੋਣਾ। ਅੱਛਾ ਕੱਲਾ ਸੀਗਾ? ਅੱਛਾ ਬਹੁਤ ਮਾੜਾ ਹੋਇਆ, ਵੈਸੇ ਬਹੁਤ ਹੀ ਮਾੜਾ ਉਹਨਾਂ ਨੇ ਕੀਤਾ ਆ। ਹਾਂ ਬਹੁਤ ਜ਼ਿਆਦਾ ਹੀ ਮਾੜਾ ਕੀਤਾ ਆ, ਥੋੜਾ ਬਹੁਤ ਨਹੀਂ ਕੀਤਾ, ਬਹੁਤ ਜ਼ਿਆਦਾ। 302 ਦਾ ਹਾਂਜੀ ਪਰਚਾ ਕੱਟਿਆ ਗਿਆ ਮੇਰੇ ਖਿਆਲ 'ਚ ਨਾ। ਪਰਚਾ ਕੱਟਿਆ ਗਿਆ 302 ਦਾ। ਹਾਂ ਇਹ ਤਾਂ ਗੱਲ ਹੈਗੀ ਆ। ਅੱਛਾ ਪਾਰਟੀ ਕਿਹੋ ਜੀ ਅਗਲੇ ਪਾਸੇ ਵਾਲੀ? ਪਾਰਟੀ ਕਿੱਦਾਂ ਦੀ ਵੀ ਹੋਵੇ ਜੀ, ਜਿਹੜਾ 302 ਆ ਨਾ। ਹਾਂਜੀ ਇਹ ਚੱਕਰ ਇਹ ਆ ਕਿ ਮਰਨ ਵਾਲਾ ਤੇ ਜਿਹੜਾ ਉਹ ਤੇ ਬਰਬਾਦ ਹੋ ਗਿਆ। ਬਿਲਕੁਲ ਜੀ। ਤੇ ਜਿੱਥੇ 302 ਲੱਗ ਗਈ ਉਹ ਵੀ ਬਰਬਾਦ ਹੋ ਗਿਆ। ਹਾਂ ਇਹ ਗੱਲ ਬਿਲਕੁਲ ਸਹੀ ਗੱਲ ਹੈ, ਕਿਉਂਕਿ ਉਹਨਾਂ 10-20 ਬੰਦਿਆਂ ਤੇ ਪਰਚਾ ਨਹੀਂ ਦਿੱਤਾ। ਹਾਂਜੀ ਪਰਚਾ ਉਹ ਗਿਣਤੀ ਦੇ ਬੰਦੇ ਆ। ਹਾਂਜੀ ਹਾਂਜੀ। ਤੇ ਜਦੋਂ ਗਿਣਤੀ ਦੇ ਬੰਦੇ ਹੁੰਦੇ ਤੁਹਾਨੂੰ ਪਤਾ ਹੀ ਹੈ ਕਿ ਜੇ 50 ਬੰਦਿਆਂ ਤੋਂ ਉੱਤੇ ਹੋਵੇ ਹਾਂਜੀ ਫਿਰ ਤੇ ਉਹ ਕੁਛ ਨਹੀਂ ਬਣਦਾ ਮੁਕੱਦਮੇ ਦਾ। ਹਾਂਜੀ। ਉਹ ਜੇ ਮੁਕੱਦਮੇ 'ਚ 1-2 ਹੀ ਬੰਦੇ ਹੋਣ ਤੇ ਫਿਰ ਤਾਂ ਮੁਕੱਦਮਾ ਪੂਰਾ ਮਜ਼ਬੂਤੀ 'ਚ ਹੁੰਦਾ। ਬਿਲਕੁਲ ਜੀ ਬਿਲਕੁਲ। ਨਾਲੇ ਹੁਣ ਤੇ ਸਾਰਿਆਂ ਨੇ ਫਿਰ ਸਾਥ ਤੇ ਸਾਰਿਆਂ ਦਾ ਮਰਨ ਵਾਲਾ ਜਿਹੜਾ ਆ ਉਹ ਮਤਲਬ ਜਿਹੜਾ ਉਹਨਾਂ ਦਾ ਹੀ ਦੇਣਾ ਕਿ ਵਿਚਾਰਾ ਤੁਸੀਂ ਜਿਹੜਾ ਮੁੰਡਾ ਜ਼ਿਆਦਾਤਰ ਸਾਥ ਉਹਦਾ ਹੀ ਹੈ। ਹਾਂਜੀ ਕਿਉਂਕਿ ਅਸਲ 'ਚ ਚਲੋ ਨਿਆਣਾ ਹੈ, ਤੁਸੀਂ ਫੁੱਟਦੇ ਮਾਰਦੇ ਉਹਦੇ ਘਰ। ਚਲੋ ਬੱਚਾ ਤਾਂ ਗਲਤੀ ਹੈ, ਜੇ 15 ਸਾਲ ਉਮਰ ਕੋਈ ਜ਼ਿਆਦਾ ਨਹੀਂ ਆ, 15 ਸਾਲ ਨਾਬਾਲਿਗ ਦੇ ਵਿੱਚ ਆਉਂਦਾ ਆ ਤੇ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਬਹੁਤ ਜ਼ਿਆਦਾ ਮਾੜਾ ਇਹਨਾਂ ਨੇ ਕੀਤਾ ਵੀਰ ਜੀ, ਬਹੁਤ ਜ਼ਿਆਦਾ। ਸੱਦਦੇ ਉਹਦੇ ਮਾਂ ਪਿਓ ਨੂੰ, ਸੱਦਦੇ ਸਮਝਾਉਂਦੇ। ਬਿਲਕੁਲ ਬਿਲਕੁਲ। ਨਾਲੇ 15 ਸਾਲਾਂ ਦਾ ਆ, ਭਟਕ ਜਾਂਦੇ ਆ ਬੱਚੇ, ਇਹੋ ਜਿਹੀ ਗੱਲ ਨਹੀਂ ਆ, ਭਟਕ ਜਾਂਦੇ ਆ। ਮਾਂ ਪਿਓ ਪਿਆਰ ਨਾਲ ਹੁਣ ਕੁੱਟਿਆ ਜਿਹੜਾ ਆ, ਕੁੱਟਿਆ ਉਹਨੇ ਸਮਝਣਾ ਥੋੜਾ ਹੀ ਧਰਮਾਨ ਬਹਾ ਕੇ ਉਹਦੇ ਮਾਂ ਪਿਓ ਨੂੰ ਸਾਦੇ, ਆਪ ਵੀ ਬਹਿੰਦੇ ਜਾਂ ਹੋਰ ਕੋਈ ਪਿੰਡ ਦਾ ਮੋਹਤਬਾਰ ਹੁੰਦਾ ਉਹਨੂੰ ਕਰਦੇ ਕਿ ਹਾਂ ਵੀ ਇਸ ਤਰ੍ਹਾਂ ਗੱਲ ਆ, ਤੂੰ ਨਾ ਬਸ। ਤੇ ਇੱਕ ਅੱਧੀ ਵਾਰੀ ਉਹਨੂੰ ਸਮਝਾਉਣ ਦਾ ਹੈਗਾ ਤੇ ਇਹੀ ਕਿ ਹਾਂ ਸਮਝਾਉਣਾ ਉਹਨੂੰ, ਸਮਝਾਉਂਦੇ, ਪੜ੍ਹਦੇ, ਪੁਲਿਸ ਨੂੰ ਫੜਾ ਦਿੰਦੇ। ਤੇ ਪਰ ਜੇ ਅਗਰ ਮਾਰਨਾ ਹੈ ਤਾਂ ਫਿਰ ਕੁੜੀ ਨੂੰ ਮਾਰਦੇ, ਫਿਰ ਨਾਲ ਵੀ ਸਭ ਤੋਂ ਪਹਿਲਾਂ ਉਹਨੂੰ ਮਾਰਦੇ। ਉਹਨੂੰ ਮਾਰਦੇ? ਹਾਂ ਠੀਕ ਹੈ, ਮੈਂ ਕਹਿੰਦਾ ਉਹਨੂੰ ਮਾਰਤਾ ਇਹਨਾਂ ਨੇ। ਬਿਲਕੁਲ। ਕੱਲ ਨੂੰ ਉਹ ਗੰਦ ਪਾਊਗੀ, ਹੋਰ ਕਿਹਨੂੰ ਸੱਦ ਲੂਗੀ। ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਆਵੇ। ਤੇ ਫਿਰ ਇਹਦੇ ਵਿੱਚ ਕੀ ਕਰਨਗੇ ਲੋਕਾਂ ਤੇ, ਫਿਰ ਇਹੀ ਕੰਮ ਕਰਨ ਤੇ ਹੋਣਗੇ ਲੋਕਾਂ ਦੇ ਮੁੰਡੇ ਮਾਰਨ ਦੇ। ਹਾਂ ਅੱਛਾ। ਫਿਰ ਇੱਕ ਨਾ ਕੁੜੀ ਦੀ ਫੋਟੋ ਵੀ ਆਈ ਆ ਸਾਡੇ ਕੋਲ, ਕੀ ਇਹਨੂੰ ਆਖਦੇ, ਫੋਟੋ ਵੀ ਆਈ ਆ ਕੁੜੀ ਦੀ। ਉਹ ਕੁੜੀ ਪਤਾ ਨਹੀਂ ਉਹੀ ਆ ਕਿ ਹੋਰ ਕੋਈ ਆ, ਇਹ ਤਾਂ ਰੱਬ ਜਾਣਦਾ ਆ। ਪੜ੍ਹਨ ਵਾਲੀ ਕੁੜੀ ਆ, ਪੜ੍ਹਨ ਵਾਲੀ ਕੁੜੀ ਆ। ਹਾਂਜੀ ਫੋਟੋ ਤਾਂ ਨਹੀਂ ਆਈ, ਫੋਟੋ ਸੈਂਡ ਕਰ ਦਿਓ ਤੁਸੀਂ ਮੈਨੂੰ, ਮੈਂ ਫਿਰ ਵੇਖ ਕੇ। ਹਾਂ ਫੋਟੋ ਜਿਹੜੀ ਮੈਂ ਸੈਂਡ ਕਰਦਾ, ਇਹੋ ਨੰਬਰ ਤੇ ਸੈਂਡ ਕਰਾਂ, ਇਸੇ ਤੇ? ਹਾਂਜੀ ਹਾਂਜੀ ਇਸੇ ਨੰਬਰ ਤੇ। ਆਹੋ ਤੇ ਵੀਰ ਜੀ ਕਦੋਂ ਤੱਕ ਨੰਬਰ ਆਪਾਂ ਨੂੰ ਮਿਲੂਗਾ? ਮੈਂ ਇਹ ਜੀ ਫੋਨ ਕਰਦਾ ਹੁਣੇ ਕਿਸੇ ਨਾ ਕਿਸੇ ਦਾ ਨੰਬਰ। ਬਸ ਇਹਨਾਂ ਮਿਹਰਬਾਨੀ ਕਰਿਓ ਕਿਉਂਕਿ ਫਿਰ ਅਸੀਂ ਜਿਹੜਾ
ਉਹਨਾਂ ਨਾਲ ਮਤਲਬ ਗੱਲਬਾਤ ਕਰਕੇ ਜੋ ਵੀ ਸਾਡੇ ਤੋਂ ਬਣਿਆ, ਕਿਉਂਕਿ ਇੱਕ ਵੀਰ ਦੀ ਜਿਹੜੀ ਆ ਸਪੀਚ ਆਈ ਸੀ ਨਾ ਸਾਡੇ ਕੋਲ ਕਿ ਉਹ ਗਰੀਬ ਪਰਿਵਾਰ ਆ ਬਈ, ਉਹਨਾਂ ਦਾ ਜਿਹੜਾ ਮਤਲਬ ਮਦਦ ਕਰਨੀ ਚਾਹੀਦੀ, ਤੇ ਸਾਡਾ ਗਰੁੱਪ ਆ, ਮੇਰੇ ਨਾਂ ਦਾ ਹੀ ਗਰੁੱਪ ਆ ਸੋਢੀ ਧਾਰੀਵਾਲ ਕਿਤਰਾ ਇੰਟਰਨੈਸ਼ਨਲ, ਠੀਕ ਹੈ ਜੀ। ਤੇ ਇਸ ਕਰਕੇ ਫਿਰ ਪੈਸੇ ਪੂਸੇ ਅਸੀਂ ਸਾਰੇ ਇਕੱਠੇ ਕਰਕੇ ਤੇ ਫਿਰ ਅਸੀਂ ਉੱਥੇ ਪਹੁੰਚਾਂਗੇ, ਮਤਲਬ ਜਾਂ ਤੇ ਪੇਟੀਐਮ ਕਰ ਦਾਂਗੇ ਜਾਂ ਮਤਲਬ ਕੁਛ ਨਾ ਕੁਛ ਕਰ ਹੀ ਦੇਵਾਂਗੇ ਅਸੀਂ। ਹਾਂ, ਜੋ ਮਦਦ ਹੋ ਸਕਦੀ ਬੰਦਾ ਕਰ। ਬਿਲਕੁਲ ਜੀ ਬਿਲਕੁਲ, ਠੀਕ ਹੈ ਜੀ, ਠੀਕ ਹੈ ਜੀ। ਠੀਕ ਹੈ ਭਾਜੀ, ਸਤਿ ਸ੍ਰੀ ਅਕਾਲ।